ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 22 ਜੂਨ ਦਿਨ ਬੁੱਧਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 4087227698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਕਰੀਏ ਜੀ ਸ਼ੁਰੂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹ ਵਾਲੇ ਨੇ ਪੱਤਰ ਲਿਖਿਆ, 2 ਬੰਦੇ ਮਾਰਨ ਦੀ ਆਗਿਆ ਦਿਓ। ਹਾਂ ਬਿਲਕੁਲ ਜੀ, 2 ਬੰਦੇ ਮਾਰ ਕੇ ਫਿਰ ਮਰਨ ਦੀ ਆਗਿਆ ਮੰਗੀ ਹੈ ਔਰ ਚਾਹ ਵਾਲੇ ਨੇ ਸਾਬਕਾ ਚਾਹ ਵਾਲੇ ਨੂੰ ਪੱਤਰ ਲਿਖਿਆ। ਇਹ ਇੱਕ ਦਿਲਚਸਪੀ ਗੱਲ ਹੈ। ਉਹ ਸਮਝਦੇ ਨੇ ਕਿ ਸ਼ਾਇਦ ਉਹਨਾਂ ਦੇ ਹਾਲਾਤ ਨੂੰ ਇਹ ਬਿਹਤਰ ਢੰਗ ਨਾਲ ਮਹਿਸੂਸ ਕਰ ਸਕਦੇ, ਤਾਂ ਹੀ ਉਹਨਾਂ ਨੂੰ ਪੱਤਰ ਲਿਖਿਆ। ਹੁਣ ਜਦੋਂ ਪੱਤਰ ਲਿਖਿਆ ਉਸ ਤੋਂ ਬਾਅਦ ਹਲਚਲ ਸ਼ੁਰੂ ਹੋ ਗਈ, ਕਿਉਂਕਿ ਇਹੋ ਜਿਹਾ ਪੱਤਰ ਹਾਲੇ ਤੱਕ ਲਿਖਿਆ ਨਹੀਂ ਸੀ ਕਿਸੇ ਨੇ ਜੀ। ਇਹ ਮਸਲਾ ਹੈ ਵਾਰਾਣਸੀ ਦੇ ਨੇੜੇ ਫੂਲਪੁਰ ਜ਼ਿਲ੍ਹਾ ਹੈ, ਉਹਦੇ ਪਿੰਡ ਆ ਪਿੰਡ, ਉੱਥੋਂ ਦਾ ਰਜਿੰਦਰ ਹੈ ਕੋਈ। ਉਹਦੀ ਜਾਇਦਾਦ ਜਿਹੜੀ ਸੀਗੀ ਉਹ ਕਿਸੇ ਪਾਰਕ ਦੇ ਵਿੱਚ ਆ ਗਈ, ਉਹ ਗ੍ਰਹਿਣ ਕੀਤੀ ਗਈ ਸਰਕਾਰੀ ਪਾਰਕ ਦੇ ਲਈ। ਉਹਨੂੰ ਇਹ ਵਾਅਦਾ ਦਿੱਤਾ ਗਿਆ ਕਿ ਭਾਈ ਜਿਹੜੀ ਤੇਰੀ ਦੁਕਾਨ ਹੈ, ਜਦੋਂ ਤੇਰੀ ਦੁਕਾਨ ਬਣੇਗੀ ਔਰ ਜਿਸ ਜਗ੍ਹਾ ਤੇ ਬਣੇਗੀ ਉਸ ਦੁਕਾਨ ਦਾ ਜਿਹੜਾ ਪਟਾ ਤੇਰੇ ਨਾਮ ਕਰ ਦਿੱਤਾ ਜਾਏਗਾ। 2001 ਦੀ ਗੱਲ ਹੈ। ਉਹਦਾ ਘਰ ਵੀ, ਉਹਦਾ ਸਾਰਾ ਜਿਹੜਾ ਢਾਰਾ ਢੀਰਾ ਸੀਗਾ ਉਹ ਸਾਰਾ ਹੀ ਉਸ ਪਾਰਕ ਦੇ ਵਿੱਚ ਆਇਆ ਸੀ, ਉਹ ਸਾਰਾ ਹੀ ਐਕਵਾਇਰ ਹੋਇਆ ਸੀ। ਉਹ 2001 ਤੋਂ ਲੈ ਕੇ 2015 ਤੱਕ ਤਰਲੇ ਮਾਰਦਾ ਰਿਹਾ, ਕਦੀ ਇਸ ਦਫ਼ਤਰ, ਕਦੀ ਉਸ ਦਫ਼ਤਰ, ਕਦੀ ਇਹਦੇ ਕੋਲ, ਕਦੀ ਉਹਦੇ ਕੋਲ, ਕਿ ਭਾਈ ਮੇਰਾ ਪਟਾ ਚੜਾ ਦੇ। ਜੇ ਕਿਸੇ ਨੇ ਨਹੀਂ ਸੁਣੀ ਤੇ ਅੱਕ ਕੇ ਉਹ ਰਜਿੰਦਰ ਨਾਂ ਦੇ ਚਾਹ ਵਾਲੇ ਨੇ ਫਿਰ ਪੱਤਰ ਲਿਖ ਦਿੱਤਾ ਸਾਬਕਾ ਚਾਹ ਵਾਲੇ ਨੂੰ ਕਿ ਮੇਰੀ ਗੱਲ ਸੁਣੋ, ਮੈਨੂੰ ਜਾਂ ਤੇ ਬੰਦੇ ਮਾਰਦੇ ਆਗਿਆ ਦੇ ਦਿਓ, ਮੈਨੂੰ ਪਟਾ, ਨਹੀਂ ਤਾਂ ਮੈਂ ਪਟਾ ਚੜਾ ਦੂੰਗਾ, ਮੈਨੂੰ ਮੇਰੀ ਸੁਣਵਾਈ ਹੋਣੀ ਚਾਹੀਦੀ ਹੈ। ਜਦੋਂ ਇਹ ਚੀਜ਼ ਅਖਬਾਰਾਂ 'ਚ ਆਈ, ਮੀਡੀਆ ਦੇ ਵਿੱਚ ਆਈ ਤੇ ਹਲਚਲ ਮਚ ਗਈ। ਉੱਥੋਂ ਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਸੀ ਫਿਰ ਆਪ ਉਹਦੇ ਕੋਲ ਪੁੱਜਿਆ ਵਾ, ਉਹਦੀ ਦੁੱਖ ਤਕਲੀਫ ਸੁਣੀ ਹੈ ਤੇ ਭਰੋਸਾ ਦਿੱਤਾ ਕਿ ਜਲਦੀ ਮਸਲਾ ਹੱਲ ਕਰ ਦਿੰਦੇ। ਇਹਨੇ ਜਿਹੜੇ 2 ਬੰਦਿਆਂ ਨੂੰ ਮਾਰਨ ਦੀ ਆਗਿਆ ਮੰਗੀ ਸੀ ਉਹ ਸੀਗਾ ਇੱਕ ਤੇ ਜਿਹੜਾ ਉੱਥੋਂ ਦਾ ਸਰਪੰਚ ਸੀ, ਹੁਣ ਤੇ ਉਹ ਸਾਬਕਾ ਸਰਪੰਚ ਹੋ ਗਿਆ, ਗੱਲ ਨੂੰ ਕਾਫੀ ਟਾਈਮ ਹੋ ਗਿਆ। ਦੂਸਰਾ ਸੈਕਟਰੀ, ਇਹਨੇ ਕਿਹਾ ਕਿ ਦੋਨੇ ਬੰਦੇ ਮਾਰਨ ਦੀ ਮੈਨੂੰ ਇਜਾਜ਼ਤ ਦੇ ਦਿਓ। ਹੁਣ ਉਹਨਾਂ ਨੂੰ ਇਜਾਜ਼ਤ ਮਿਲਦੀ ਹੈ ਜਾਂ ਉਹਨਾਂ ਨੂੰ ਹੱਕ ਮਿਲਦਾ ਤੇ ਸਮਾਂ ਦੱਸੇਗਾ, ਪਰ ਇਹ ਦਿਲਚਸਪ ਗੱਲ ਹੈ ਕਿ ਆਪਣੀ ਸੁਣਵਾਈ ਕਰਾਉਣ ਲਈ, ਆਪਣੇ ਹੱਕਾਂ ਲਈ ਲੋਕਾਂ ਨੂੰ ਇਜਾਜ਼ਤ ਮਰਾਉਣ ਲਈ ਮਿਲ ਰਹੀ ਹੈ, ਲੈਣੀ ਪੈ ਰਹੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਕਿ ਜਿਹੜੀ ਇਸ ਮੁਲਕ ਦੀ ਅਫਸਰਸ਼ਾਹੀ ਹੈ ਉਹ ਹੁਣ ਇੱਕ ਵਰਦਾਨ ਨਹੀਂ, ਉਹ ਸਰਾਪ ਬਣ ਕੇ ਰਹਿ ਗਈ ਹੈ। ਆਮ ਮੁਲਕਾਂ ਦੀ ਜਿਹੜੀ ਅਫਸਰਸ਼ਾਹੀ ਉਹ ਵਰਦਾਨ ਹੁੰਦੀ ਹੈ ਕਿਸੇ ਵੀ ਵਿਕਸਿਤ ਮੁਲਕ ਲਈ, ਪਰ ਇੱਥੋਂ ਦੀ ਅਫਸਰਸ਼ਾਹੀ ਹੈ ਜਿਹੜੀ ਸਰਾਪ ਬਣ ਕੇ ਰਹਿ ਗਈ ਹੈ, ਕਿਉਂਕਿ ਛੋਟੇ ਦੀ, ਆਮ ਦੀ, ਮਜ਼ਲੂਮ ਦੀ ਕੋਈ ਗੱਲ ਹੀ ਨਹੀਂ ਸੁਣਦਾ। ਇਹ ਬੰਦਾ ਸ਼ਾਇਦ ਦਿਮਾਗੀ ਨਿਕਲਿਆ, ਨੂੰ ਚਾਹ ਵਾਲਾ ਨਹੀਂ ਕਹਿ ਸਕਦੇ ਆਪਾਂ, ਦਿਮਾਗੀ ਨਿਕਲਿਆ ਜਿਹਨੇ ਐਸਾ ਆਈਡੀਆ ਖੋਜਿਆ ਕਿ ਸਾਰਿਆਂ ਦੀ ਜਿਹੜੀ ਤਵੱਜੋ ਸੀ ਆਪਦੇ ਵੱਲ ਖਿੱਚੀ, ਸਾਰਿਆਂ ਨੇ ਤਵੱਜੋ ਇਹਨੂੰ ਦਿੱਤੀ ਕਿਉਂਕਿ ਇਹ ਆਈਡੀਆ ਉਹਦਾ ਵਧੀਆ ਸੀ ਪੱਤਰ ਲਿਖਣ ਦਾ। ਆਮ ਬੰਦੇ ਤੇ ਜੇ ਮਾਰਨੇ ਹੁੰਦੇ ਉਹਨੇ ਕਿਹੜਾ ਪੁੱਛ ਕੇ ਮਾਰਨੇ ਸੀਗੇ। ਤਾਂ ਇਹ ਚੀਜ਼ ਹੈ ਕਿ ਉਹਨੇ ਆਈਡੀਆ ਖੋਜਿਆ, ਆਪਣੇ ਵੱਲ ਜਿਹੜਾ ਸੀਗਾ ਮੀਡੀਆ ਨੂੰ ਵੀ ਖਿੱਚਿਆ, ਅਫਸਰਸ਼ਾਹੀ ਨੂੰ ਵੀ ਖਿੱਚਿਆ। ਗੱਲ ਕਹਿਣ ਦੇ ਵਿੱਚ ਸਫਲ ਰਿਹਾ, ਪਰ ਬਹੁਤੇ ਜਾਂ ਮਜ਼ਲੂਮ ਸਾਰੇ ਇਹੋ ਜਿਹੇ ਨਹੀਂ ਹੁੰਦੇ, ਉਹਨਾਂ ਦੀ ਆਵਾਜ਼, ਉਹਨਾਂ ਦੀ ਸਿਸਕੀ ਥੱਲੇ ਦੱਬ ਕੇ ਰਹਿ ਜਾਂਦੀ ਹੈ। ਸੋ ਇਹ ਸੋਚਣ ਦੀ ਲੋੜ ਹੈ ਪ੍ਰਧਾਨ ਮੰਤਰੀ ਨੂੰ। ਵੈਸੇ ਗੱਲ ਤੇ ਕੋਈ ਵੱਡੀ ਨਹੀਂ, ਪਰ ਹੋਰ ਸਾਡੇ ਵਰਗਿਆਂ ਦੀ ਨਹੀਂ, ਚਾਹ ਵਾਲੇ ਦੀ ਜ਼ਰੂਰ ਸੁਣ ਲੈਣ। ਸਾਬਕਾ ਚਾਹ ਵਾਲੇ ਨੇ, ਉਹ ਚਾਹ ਵਾਲੇ ਦੀ ਜ਼ਰੂਰ ਸੁਣ ਲੈਣ ਕਿ ਹੇਠਲੇ ਪੱਧਰ ਤੇ ਅਫਸਰਸ਼ਾਹੀ ਕਿਸ ਤਰ੍ਹਾਂ ਕੰਮ ਕਰਦੀ ਹੈ। ਤੇ ਉਹਨਾਂ ਨੂੰ ਹੁਣ ਚਾਹੀਦਾ
ਕਿ ਉਹ ਜਿਹੜੀ ਦੁਨੀਆ ਦੀ ਸੈਰ ਖਤਮ ਕਰਕੇ ਹੁਣ ਆਪਣੇ ਮੁਲਕ ਦੀ ਸੈਰ ਕਰਨ ਤੇ ਇੱਥੇ ਜੋ ਕਮੀਆਂ ਪੇਸ਼ੀਆਂ ਦੂਰ ਕਰਨ। ਜੀ ਜੀ ਬਿਲਕੁਲ। ਪੰਜਾਬ ਮੁੱਖ ਮੰਤਰੀ ਪ੍ਰਕਾਸ਼ ਬਾਦਲ ਨੇ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ। CCL ਪੈਸੇ ਦਾ ਮਾਮਲਾ, ਪ੍ਰਧਾਨ ਮੰਤਰੀ ਨੂੰ ਵੀ ਮਿਲ ਕੇ ਆਏ ਆ ਜੀ। ਅਸਲ ਦੇ ਵਿੱਚ ਇਹ ਮਸਲਾ ਜਿਹੜਾ CCL ਦਾ ਉਹੀ ਉਲਝਿਆ ਹੋਇਆ ਹੈ ਜਿਹੜਾ ਆਪਾਂ ਪਿਛਲੇ 2-2.5 ਮਹੀਨਿਆਂ ਤੋਂ ਦੇਖ ਰਹੇ ਹਾਂ ਕਿ ਉਹ ਕਿਸੇ ਪਾਸੇ ਸੂਤ ਨਹੀਂ ਆਉਂਦਾ ਪਿਆ। ਇਹਨਾਂ ਨੇ ਕਣਕ ਖਰੀਦ ਵਾਸਤੇ ਉਹ ਜਿਹੜਾ ਮੰਗਿਆ ਸੀਗਾ 22,000 ਕਰੋੜ ਰੁਪਈਆ, ਉਹਦੇ 'ਚ ਉਹਨਾਂ ਨੇ ਦਿੱਤਾ ਸੀ ਲੇਟ ਫਿਟ ਕਰਕੇ ਮਹੀਨਾ ਸਵਾ ਮਹੀਨਾ ਬਾਅਦ ਉਹ ਵੀ 14,000 ਕਰੋੜ ਆਇਆ, 8,000 ਕਰੋੜ ਹਾਲੇ ਵੀ ਰਹਿੰਦਾ। ਕਈ ਕਿਸਾਨ ਇਹੋ ਜਿਹੇ ਆ ਜਿਹੜੇ ਹਾਲੇ ਵੀ ਪੈਸੇ ਆਪਣੇ ਪਾਉਣ ਦੇ ਵਿੱਚ ਸਫਲ ਨਹੀਂ ਹੋਏ। ਆੜ੍ਹਤੀਆਂ ਨੇ ਬਹੁਤ ਚਿਰ ਧਰਨੇ ਲਾਏ ਰੱਖੇ ਆ, ਹੁਣ ਅੱਕ ਕੇ ਵਿਚਾਰੇ ਦਰੀਆਂ ਵੀ ਮੋਢੇ ਤੇ ਰੱਖ ਕੇ ਚਲੇ ਗਏ ਵੀ ਇਹ ਤਾਂ ਬਾਈ ਢੀਠ ਹੋ ਕੇ ਚੱਲੀਏ ਘਰਾਂ ਨੂੰ ਕੋਈ ਕੰਮ ਕਾਰ ਕਰੀਏ। ਸੋ ਆੜ੍ਹਤੀਆਂ ਨੇ ਵੀ ਧਰਨੇ ਲਾਏ ਕਿ ਪੈਸੇ ਦਿਓ, ਸਾਡੀਆਂ ਬੋਟੀਆਂ ਜਿਹੜੀਆਂ ਕਿਸਾਨ ਖਾਂਦੇ ਆ ਉਹ ਪੈਸਾ ਹਾਲੇ ਤੱਕ ਨਹੀਂ ਆਇਆ। ਕਿਸਾਨ ਆੜ੍ਹਤੀਏ ਨਹੀਂ, ਇੱਥੇ ਟਰੱਕਾਂ ਵਾਲੇ ਰੋਈ ਜਾਂਦੇ ਆ। ਉਹ ਟਰੱਕਾਂ ਵਾਲੇ ਬਾਈ ਕਹਿੰਦੇ ਕਿ ਸਾਡੇ ਟਰੱਕਾਂ ਦੇ ਬੈਰਿੰਗ ਜਿਹੜੇ ਖੜੇ ਪਏ ਆ, ਸਾਡੇ ਚੱਕੇ ਜਾਮ ਹੋਏ ਪਏ ਕਿਉਂਕਿ ਸਾਡਾ ਜਿਹੜਾ 450 ਕਰੋੜ ਰੁਪਈਆ ਉਹ ਨਹੀਂ ਦੇਣ ਡਏ। ਇਹ ਅਸਲ ਦੇ ਵਿੱਚ ਲੜਾਈ ਹੋ ਗਈ ਹੈ ਜੀ ਕਿ ਇਹ ਨੋਟਾਂ ਵਾਲੇ ਟਰੱਕ ਮੰਗਦੇ ਸੀ ਤੇ ਉਹਨਾਂ ਨੇ ਹਿਸਾਬ ਕਿਤਾਬ ਮੰਗਿਆ ਇਹਨਾਂ ਤੋਂ ਕਿ 12,000 ਕਰੋੜ ਵਾਲਾ ਭਾਈ ਸਾਨੂੰ ਖਾਤਾ ਰਲਾ ਕੇ ਦਿਓ, ਜਿਹੜਾ ਅਨਾਜ ਵਾਸਤੇ ਅੱਗੇ ਤੁਸੀਂ ਪੈਸਾ ਲਿਆ ਸੀ ਉਹ ਕਿੱਥੇ ਆ। ਤੇ ਗੱਲ ਦੇਖੋ ਬੜੀ ਸੌਖੀ ਜੀ ਗੱਲ, ਚਲੋ ਉਹਨਾਂ ਨੇ ਹਿਸਾਬ ਕਿਤਾਬ ਮੰਗ ਲਿਆ ਜੀ। ਇਹ ਪਿਛਲੇ ਪਿਛਲੇ 2-2.5 ਮਹੀਨੇ ਜਦੋਂ ਇਹ ਰੌਲਾ ਚੱਲਿਆ ਉਦੋਂ ਇਹਨਾਂ ਨੇ ਅਖਬਾਰਾਂ ਦੇ ਵਿੱਚ ਲੱਖਾਂ ਰੁਪਈਆਂ ਦੇ ਇਸ਼ਤਿਹਾਰ ਦਿੱਤੇ ਸਨ ਕਿ ਸਾਡਾ ਅਨਾਜ ਪੂਰਾ, ਸਾਡਾ ਭੰਡਾਰ ਪੂਰਾ, ਅਫਵਾਹਾਂ ਤੋਂ ਬਚੋ। ਜੇ ਤੁਹਾਡਾ ਸਾਰਾ ਸਟਾਕ ਪੂਰਾ, ਸਾਰੇ ਨੇਮ ਕਾਇਦਿਆਂ ਤੇ ਤੁਸੀਂ ਖਰੇ ਉਤਰਦੇ ਹੋ ਜਾਂ 2-2.5 ਮਹੀਨਿਆਂ 'ਚ ਤੁਸੀਂ ਆਪਣਾ ਹਿਸਾਬ ਕਿਤਾਬ ਵਹੀ ਖਾਤਾ ਉਹਨਾਂ ਕੋਲ ਰੱਖਿਆ ਕਿਉਂ ਨਹੀਂ? ਜੇ ਉਹ ਮੰਗਦੇ ਨੇ ਤਾਂ ਤੁਸੀਂ ਉਹ ਕਲੀਅਰ ਕਰ ਦਿਓ, ਕਲੀਅਰ ਕਰਕੇ ਉਹ ਆਪਣੀ ਰਕਮ ਲਿਓ। ਪਰ ਅਸਲ ਦੇ ਵਿੱਚ ਗੱਲ ਹੁਣ ਇੱਥੋਂ ਤੱਕ ਪਹੁੰਚੀ ਹੋਈ ਹੈ ਕਿ ਇਹਨਾਂ ਦੋਵਾਂ ਪਾਰਟੀਆਂ ਦੀ ਹਾਲਤ ਹੈ ਜਿਹੜੀ ਉਹ ਫੱਟੀਆਂ ਵਰਗੀ ਹੋ ਗਈ। ਫੱਟੀਆਂ ਤੁਹਾਨੂੰ ਸ਼ਾਇਦ ਸਰਦਾਰ ਸਾਹਿਬ ਪਤਾ ਹੋਣਾ, ਪੁਰਾਣੇ ਜ਼ਮਾਨੇ 'ਚ ਫੱਟੀਆਂ ਪੋਚਿਆ ਕਰਦੇ ਸਨ ਸਕੂਲਾਂ ਦੇ ਵਿੱਚ, ਉਹ ਲੱਕੜ ਦੀਆਂ ਫੱਟੀਆਂ ਹੁੰਦੀਆਂ ਸਨ ਤੇ ਉਹ ਫੱਟੀਆਂ ਹੁੰਦੀਆਂ ਸੀ ਤੇ ਜਦੋਂ ਉਹ ਪੋਚ ਕੇ ਤੇ ਜਦੋਂ ਗਾਚਨੀ ਲਾ ਕੇ ਉਹਨਾਂ ਨੂੰ ਖੜੀਆਂ ਕਰ ਦਿੰਦੇ ਸਨ ਸਿਕਾਉਣ ਲਈ। ਵੈਸੇ ਉਹ ਸੂਰਜਾ ਫੱਟੀ ਸਿਕਾ ਉਹ ਇਕੱਲੇ ਬੰਦੇ ਦਾ ਕੰਮ ਹੁੰਦਾ ਸੀ। ਇਹ ਕਈ ਵਾਰੀ 2 ਜਣੇ ਰਲ ਕੇ ਵਿਦਿਆਰਥੀ ਜੋੜ ਕੇ ਤੇ ਐਂ ਰੱਖ ਦਿੰਦੇ ਸੀ, ਖੜੇ ਕਰ ਦਿੰਦੇ ਸਨ। ਤੇ ਦੋਵੇਂ ਹੁਣ ਫੱਟੀਆਂ ਇੱਕ ਦੂਜੇ ਦੇ ਸਾਰੇ ਖੜੀਆਂ, ਉਹ ਗਈ, 2 ਗਈ, ਉਹ ਗਈ ਤੇ ਉਹ ਗਈ, ਦੋਵੇਂ ਇੱਕ ਦੂਜੇ ਦੇ ਸਾਰੇ ਖੜੀਆਂ। ਹੋਰ ਇਹਨਾਂ ਦਾ ਕੋਈ ਵੀ ਨਹੀਂ ਤਾਲਮੇਲ। ਕਿਉਂਕਿ ਦੇਖੋ ਕੱਲ ਨਰਿੰਦਰ ਮੋਦੀ ਤੇ ਅਰੁਣ ਜੇਤਲੀ ਇੱਥੋਂ ਹੀ ਗਏ, ਇਹਨਾਂ ਦੇ ਕੋਲੋਂ ਇਹਨਾਂ ਦੇ ਨਾਲੋਂ ਬੈਠੇ ਗਏ। ਜੇਤਲੀ ਅੰਮ੍ਰਿਤਸਰ ਗਿਆ, ਬਠਿੰਡੇ ਗਿਆ, ਤੁਸੀਂ ਜਿਹੜੀ ਗੱਲ ਕਰਨੀ ਸੀ ਉੱਥੇ ਨਹੀਂ ਕਰ ਸਕੇ। ਤੁਸੀਂ ਪ੍ਰਧਾਨ ਮੰਤਰੀ ਨਾਲ ਇੱਥੇ ਮੰਗ ਰੱਖ ਸਕੇ, ਸਗੋਂ ਤੁਸੀਂ ਇੱਥੇ ਬਿਹਤਰ ਢੰਗ ਨਾਲ ਗੱਲ ਕਰ ਸਕਦੇ ਸੀ। ਪਰ ਉਹ ਨਹੀਂ, ਜਾਂ ਤੇ ਉਹਨਾਂ ਨੇ ਸੁਣੀ ਨਹੀਂ ਜਾਂ ਇਹਨਾਂ ਨੇ ਕੀਤੀ ਨਹੀਂ ਜਾਂ ਕੋਈ ਗੱਲ ਵਿੱਚੋਂ ਹੋ ਰਿਹਾ, ਇਹ ਉੱਥੇ ਚਲੇ ਗਏ। ਹੁਣ ਅਕਾਲੀਏ ਤੇ ਇਹ ਕਹੀ ਜਾਂਦੇ ਆ, ਉਹ ਕਹਿੰਦੇ ਜੀ ਅਸੀਂ ਇਸ ਫਸਲ ਦਾ ਥੋੜ੍ਹੀ ਕਰਨ ਗਏ ਹਾਂ, ਅਸੀਂ ਤੇ ਜਿਹੜੀ ਅਗਲੀ ਫਸਲ ਆਉਣੀ ਹੈ ਉਹਦਾ ਪ੍ਰਬੰਧ ਕਰਨ ਗਏ। ਹੱਦ ਹੋ ਗਈ, ਪਿਛਲੇ ਰੋਂਦੇ ਆ, ਤੁਸੀਂ ਅਗਲਿਆਂ ਨੂੰ ਭੱਜੇ ਫਿਰਦੇ ਹੋ। ਇਹੋ ਜਿਹੇ ਤੇ ਇਹਨਾਂ ਦੇ ਕਰ ਗਿਆ। ਸੋ ਕੁੱਲ ਮਿਲਾ ਕੇ ਜੇ ਦੇਖੀਏ ਉਹਨਾਂ ਨੇ ਇਹਨਾਂ ਨੂੰ ਹੁਣ ਨੱਪਿਆ ਹੋਇਆ ਸੰਘੀ ਤੋਂ ਕਿ ਭਾਈ ਹਿਸਾਬ ਦਿਓ ਤੇ ਇੱਕ ਹੱਥ ਦਿਓ, ਇੱਕ ਹੱਥ ਲੈ ਜਾਓ। ਜੇ ਕ੍ਰੈਸ਼ ਕ੍ਰੈਡਿਟ ਜਿਹੜੇ ਕੈਸ਼ ਕ੍ਰੈਡਿਟ ਲਿਮਿਟ ਦਾ ਪੈਸਾ ਹੈ ਉਹ ਤਾਂ ਮਿਲੇਗਾ ਜੇ ਪਿਛਲਾ ਹਿਸਾਬ ਕਿਤਾਬ ਕਲੀਅਰ ਕਰੋਗੇ। ਇਹਨਾਂ ਨੇ ਹਾਲੇ ਤੱਕ ਕੀਤਾ ਨਹੀਂ, ਉਹਨਾਂ ਨੇ ਦਿੱਤਾ ਨਹੀਂ, ਦੋਵੇਂ ਉੱਥੇ ਹੀ ਅੜੇ ਆ। ਪਰ ਜਿਹੜੇ ਕਿਸਾਨ ਆ, ਡਰਾਈਵਰ ਆ, ਟਰੱਕਾਂ ਵਾਲੇ ਆ, ਇਹ ਸਾਰੇ ਜਿਹੜੇ ਜਿਵੇਂ ਕਹਿ ਸਕਦੇ ਹਾਂ ਕਿ ਝੂਟਿਆਂ ਦੇ ਪੇਟ ਦੇ ਵਿੱਚ ਮਲਿਆਂ ਦਾ ਨਾਸ, ਉਹ ਕੁਛ ਹੋ ਰਿਹਾ। ਜੀ ਬਿਲਕੁਲ। ਤੇ ਅੱਗੇ ਵਧੀਏ ਮਿੰਟੂ ਜੀ, ਵੀ ਵਿਆਹ ਦੇ ਵਿੱਚ ਗੋਲੀ ਚੱਲੀ, ਲਾੜੇ ਸਣੇ 2 ਜ਼ਖਮੀ। ਇਹ ਫੁਕਰੀਆਂ ਜਿਹੜੀਆਂ ਸਾਡੀਆਂ ਨਾ ਫੁਕਰਾਪੰਥੀਆਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਇਹਨਾਂ ਨੇ ਬਥੇਰੀ ਥਾਈਂ ਘਰ ਪੱਟੇ, ਬੜੀ ਥਾਈਂ ਲੋਕਾਂ ਨੂੰ ਅਪਾਹਜ ਕੀਤਾ, ਨਿਹੀਨ ਕੀਤਾ, ਪਰ ਸਮਝਦੇ ਨਹੀਂ। ਆ ਪਿੱਛੇ ਜੇ ਇੱਕ ਸੱਜਣ ਨੇ ਹਰੀਨੌ ਪਿੰਡ ਸੀ ਸ਼ਾਇਦ ਜੈਤੋ ਦੇ ਲਾਗੇ, ਉਹਨਾਂ ਨੇ ਕਾਰਡ ਛਪਿਆ ਸੀ ਆਪਣੇ ਵਿਆਹ ਦਾ, ਤੇ ਉਹਨਾਂ ਨੇ ਥੱਲੇ ਬੇਨਤੀ ਕੀਤੀ ਸੀ ਕਿਰਪਾ ਕਰਕੇ ਹਥਿਆਰ ਘਰੇ ਹੀ ਛੱਡ ਆਇਓ, ਸਾਡੀ ਰੰਗ 'ਚ ਭੰਗ ਨਾ ਪਾ ਦਿਓ, ਇਹ ਅਗਨ ਸ਼ਾਸਤਰ ਹੈ ਜਿਹੜੇ ਆਪਣੀ ਪੇਟੀ 'ਚ ਬੰਦ ਕਰਕੇ ਰੱਖਿਆ। ਪਰ ਕੌਣ ਮੰਨਦਾ ਜੀ? ਉਹ ਚਰਚਾ ਹੋਈ 2-4 ਦਿਨ ਅਖਬਾਰਾਂ 'ਚ ਵੀ ਛਪਿਆ ਉਹ ਕਾਰਡ, ਪਰ ਸਾਡੇ ਪੰਜਾਬੀਆਂ ਦਾ ਚੇਤਾ ਬੜਾ ਮਾੜਾ, ਉਹ ਭੁੱਲ ਗਏ ਤੇ ਕੰਮ ਉਹੀ ਫੇਰ ਹੁਣ ਠਾਠ ਵਾਲਾ ਫੇਰ ਚੱਲਦਾ। ਦਸੂਹਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਇੱਕ ਜਿਹੜਾ ਆਇਆ ਸੀਗਾ ਮੇਲੀ,
ਉਹਨੇ ਫਾਇਰ ਕੀਤੇ ਤੇ ਫਾਇਰ ਕਰਦਿਆਂ ਜਿਹੜਾ ਇੱਕ ਫਾਇਰ ਸੀਗਾ ਉਹ ਲਾੜੇ ਦੇ ਮੋਢੇ ਜਾ ਲੱਗਾ, ਇੱਕ ਉਹਦੇ ਨਾਲ ਖੜਾ ਸੀ ਜਿਹੜਾ ਉਹਦੇ ਸਿਰ 'ਚ ਜਾ ਲੱਗਾ। ਦੋਵੇਂ ਵਿਆਹ ਵਾਲੀ ਥਾਂ ਤੋਂ ਸਿੱਧਾ ਹਸਪਤਾਲ ਪੁੱਜ ਗਏ। ਜਿਹੜੀਆਂ ਖੁਸ਼ੀਆਂ ਸੀ ਉਹ ਯਕਦਮ ਆਤਮ 'ਚ ਤਬਦੀਲ ਹੋ ਗਈਆਂ। ਜਿਹੜੀਆਂ ਚੰਗਿਆਰਾਂ ਸੀ, ਚਾਂਗਰਾਂ ਸੀ, ਉਹ ਮੁੜ ਕੇ ਰੋਣ ਪਿੱਟਣ ਦੇ ਵਿੱਚ ਬਦਲ ਗਈਆਂ। ਸੋ ਇਹ ਚੀਜ਼ ਜਿਹੜੀ ਹੈ ਇਹ ਸਾਡੇ ਹੱਥ ਬਹੁਤ ਹੀ ਜ਼ਿਆਦਾ ਹੈ, ਕਿਉਂਕਿ ਸਰਕਾਰ ਤੋਂ ਤੇ ਅਸੀਂ ਇਹ ਜਿੱਦਾਂ ਕਹਿ ਲਈਏ ਤਵੱਕੋ ਹੀ ਨਹੀਂ ਰੱਖ ਸਕਦੇ ਕਿ ਸਰਕਾਰ ਇੰਨਾ ਕੁਛ ਕਰੇਗੀ। ਦੇਖੋ 5 ਸਾਲਾਂ ਦੇ ਵਿੱਚ ਸਾਡੇ ਇੱਥੇ ਮੇਰੇ ਖਿਆਲ ਦੇ ਨਾਲ 100 ਵਿਆਹਾਂ ਦੇ ਵਿੱਚ ਗੋਲੀ ਚੱਲੀ ਹੈ, 100 ਦੇ ਕਰੀਬ, ਜਿਹਦੇ 15 ਬੰਦੇ ਮਰੇ ਆ, ਜਿਹਦੇ 'ਚ 70-75 ਜ਼ਖਮੀ ਹੋਏ ਆ, ਜਿਨ੍ਹਾਂ 'ਚੋਂ ਇੱਕ ਦੀ ਲੱਤ ਵੀ ਵੱਢਣੀ ਪਈ। ਔਰ ਇਹਨਾਂ ਜਿਹੜੀਆਂ ਗੋਲੀਆਂ ਚੱਲੀਆਂ ਇਹਨਾਂ ਦੇ ਵਿੱਚ 1-2 ਲਾੜੇ ਪਹਿਲਾਂ ਮਰ ਚੁੱਕੇ ਆ, ਪਰ ਫਿਰ ਵੀ ਅਸੀਂ ਸਮਝਦੇ ਨਹੀਂ, ਅਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ। ਇਹਦਾ ਹੱਲ ਇਹ ਹੈ ਕਿ ਜਿਹੜੇ ਵਿਆਹ ਵਾਲੇ ਆ ਉਹ ਮੇਜ਼ਬਾਨ ਹੈ ਜਿਹੜੇ ਉਹ ਥੋੜੇ ਜਿਹੇ ਸਖਤ ਹੋਣ, ਜਾਂ ਜਿਹੜੇ ਜਿੱਥੇ ਆਯੋਜਨ ਹੁੰਦੇ ਆ ਉਹਨਾਂ ਦਾ ਪ੍ਰਬੰਧ ਇਹੋ ਜਿਹਾ ਹੋਵੇ ਕਿ ਹਥਿਆਰ ਅੰਦਰ ਜਾਵੇ ਨਾ। ਤੇ ਜੇ ਅਸੀਂ ਇਹ ਸਾਰਾ ਕੁਛ ਕਰ ਲਈਏ, ਮਿਥ ਲਈਏ ਆਪੋ ਆਪਣੇ ਰਿਸ਼ਤੇਦਾਰਾਂ ਨੂੰ, ਜੇ 1-2 ਥਾਈਂ ਏਦਾਂ ਹੋ ਜੇ ਕਿ ਉਹਨਾਂ ਨੂੰ ਹੱਥ ਜੋੜ ਕੇ ਕਹਿ ਦਿਓ ਭਾਈ ਤੁਸੀਂ ਘਰੇ ਚੱਲ ਜਾਓ, ਜਿਹੜੀ ਮਠਿਆਈ ਖਾਣੀ ਹੈ ਜਾਂ ਕੌੜਾ ਪਾਣੀ ਪੀਣਾ ਉੱਥੇ ਕਰ ਦਿਆਂਗੇ, ਇੱਥੇ ਨਾ ਕੋਈ ਭੜਕਾ ਦਿਓ, ਤਾਂ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਕਰ ਸਕਦੀਆਂ। ਜੇ ਅਸੀਂ ਕਹੀਏ ਕਿ ਇਹ ਹਥਿਆਰ ਜਿਹੜੇ ਅਸੀਂ ਇਸ ਟਾਈਮ 4.5 ਲੱਖ ਹਥਿਆਰ ਲਾਇਸੈਂਸੀ ਜਿਹੜਾ ਇਕੱਲਾ ਪੂਰੇ ਭਾਰਤ ਦੇ ਵਿੱਚੋਂ ਦੂਜੇ ਨੰਬਰ ਦਾ ਅਸਲਾ ਹੈ ਸਾਡੇ ਕੋਲ। ਯੂਪੀ ਪਹਿਲੇ ਨੰਬਰ ਤੇ ਸਾਡੇ ਤੋਂ 5 ਗੁਣਾ ਵੱਡਾ ਆਬਾਦੀ 'ਚ ਵੀ ਤੇ ਖੇਤਰਫਲ ਦੇ ਮਾਮਲੇ 'ਚ, ਪਰ ਦੂਜੇ ਪਾਏਦਾਨ ਤੇ ਅਸੀਂ ਆ ਹਥਿਆਰ ਰੱਖਣ ਦੇ ਮਾਮਲੇ 'ਚ। ਜੇ ਨਜਾਇਜ਼ ਕੱਟੇ ਵੱਛੇ ਜਿਹੜੇ ਰੱਖੇ ਅੱਜ ਦੀ ਮੰਡੀਰ ਨੇ ਉਹ ਵਿੱਚ ਪਾ ਲਈਏ ਤੇ ਬੜਾ ਵੱਡਾ ਆਂਕੜਾ ਬਣ ਜਾਂਦਾ। ਸੋ ਇਹ ਹਥਿਆਰ ਕਲਚਰ ਜਿਹੜਾ ਆ ਉਹ ਖਤਮ ਹੋ ਜਾਏਗਾ, ਜਾਂ ਅਸੀਂ ਰੋਕ ਦਿਆਂਗੇ ਕਿਸੇ ਨੂੰ ਹਥਿਆਰ ਲੈਣੋਂ, ਉਹ ਨਹੀਂ, ਕਿਉਂਕਿ ਉਹ ਅਗਲੇ ਦਾ ਅਧਿਕਾਰ ਖੇਤਰ ਹੈ, ਨਿੱਜੀ ਅਧਿਕਾਰ ਖੇਤਰ ਹੈ, ਉਹਦੇ 'ਚ ਅਸੀਂ ਦਖਲਅੰਦਾਜ਼ੀ ਨਹੀਂ ਕਰ ਸਕਦੇ। ਤਾਂ ਇਹਦੇ ਲਈ ਇਹੀ ਹੈ ਕਿ ਬਚਾਓ 'ਚ ਬਚਾਓ ਹੈ, ਉਹ ਫਾਰਮੂਲਾ ਹੀ ਅਖਤਿਆਰ ਕਰੀਏ ਕਿ ਜਦੋਂ ਅਸੀਂ ਵਿਆਹ ਕਰਦੇ ਹਾਂ ਤੇ ਜੇ ਕੋਈ ਇਹੋ ਜਿਹਾ ਬਹੁਤਾ ਤੱਤਾ ਬਹੁਤਾ ਫੁਕਰਾ ਉਹਨੂੰ ਨਾ ਹੀ ਭੇਜੀਏ ਘਰ, ਬੇਸ਼ੱਕ ਬਾਅਦ ਦੇ ਵਿੱਚ ਜਾ ਕੇ ਉਹਨੂੰ ਮਨਾ ਲਈਏ, ਪੱਲਾ ਜੋੜ ਕੇ ਉਹਦੇ ਘਰੇ, ਪਰ ਇਹੋ ਜਿਹੇ ਬੰਦੇ ਨੂੰ ਅਵੋਇਡ ਕਰਨਾ ਚਾਹੀਦਾ ਹੈ। ਜੀ ਤੇ ਅੱਗੇ ਆਪਾਂ ਵਧੀਏ ਮਿੰਟੂ ਜੀ, ਵੀ ਸੁਖਪਾਲ ਖਹਿਰਾ ਨੂੰ ਆਪ ਨੇ ਬਣਾਇਆ RTI ਵਿੰਗ ਦਾ ਕਨਵੀਨਰ। ਇਹ ਸੁਖਪਾਲ ਸਿੰਘ ਖਹਿਰਾ ਦੀ ਜਿੱਦਾਂ ਕਹਿ ਲਈਏ ਇੱਕ ਵੱਡੀ ਨਿਯੁਕਤੀ ਹੈ ਜੀ। RTI ਵਿੰਗ ਇਹਨਾਂ ਦਾ ਕਾਫੀ ਐਕਟਿਵ ਆ। ਜਿਹੜੇ ਮਸਲੇ ਆਪਾਂ ਦੇਖੀਏ ਨਾ RTI ਦੇ ਅਧੀਨ ਪਿਛਲੇ ਜੇ ਦਿਨ ਹੀ ਆਏ ਸੀਗੇ, ਜਹਾਜ਼ਾਂ ਦੇ ਖਰਚੇ ਵਾਲਾ, ਮਜ਼ਦੂਰਾਂ ਨਾਲ ਜੁੜਿਆ, ਸਕੂਲਾਂ ਨਾਲ ਜੁੜੀਆਂ, ਇਹ ਸਾਰੀਆਂ RTI ਜਿਹੜੀਆਂ ਸੀਗੀਆਂ ਉਹ ਇਹਨਾਂ ਦੇ ਵਿੰਗ ਵੱਲੋਂ ਪਾਈਆਂ ਗਈਆਂ ਸਨ। ਇਹਨਾਂ ਦਾ ਇੱਕ ਦਿਨੇਸ਼ ਚੱਡਾ ਐਡਵੋਕੇਟ ਆ, ਉਹ ਬਹੁਤ ਐਕਟਿਵ ਆ, ਬੜਾ ਸਰਗਰਮ ਆ RTI ਦੇ ਮਾਮਲਿਆਂ 'ਚ। ਉਹਨੂੰ ਇਹਨਾਂ ਨੇ ਛੋਟਾ ਕਨਵੀਨਰ ਲਾਇਆ, ਇਹਨਾਂ ਨੂੰ ਵੱਡਾ ਕਨਵੀਨਰ ਲਾ ਦਿੱਤਾ। ਪਰ ਮੇਰੇ ਖਿਆਲ ਦੇ ਨਾਲ ਵੱਡਾ ਕਨਵੀਨਰ ਵੀ RTI ਵਿੰਗ ਦਾ ਉਹ ਬਣਨ ਦੇ ਕਾਬਲ ਸੀ। ਪਰ ਫਿਰ ਵੀ ਸੁਖਪਾਲ ਸਿੰਘ ਖਹਿਰਾ ਦਾ ਜੋ ਤਜਰਬਾ, ਜੋ ਕਲਾ ਹੈ, ਜੋ ਮੁਹਾਰਤ ਇਹਨਾਂ ਨੂੰ ਹਾਸਲ ਆ, ਵੈਸੇ ਕੰਬੀਨੇਸ਼ਨ ਬਣਾ ਲੈਣਗੇ ਦਿਨੇਸ਼ ਚੱਡਾ ਦੇ ਨਾਲ। ਇਹਨਾਂ ਦਾ ਜਿਹੜਾ ਵਿੰਗ ਆ ਉਹਦਾ ਕੰਮ ਇਹ ਆ ਕਿ ਜਿਹੜੀਆਂ ਸਰਕਾਰ ਦੀਆਂ ਊਣਤਾਈਆਂ ਰਿਕਾਰਡਾਂ ਦੇ ਵਿੱਚ, ਜਿਵੇਂ ਪਿੱਛੇ ਜੇ ਇਹਨਾਂ ਨੇ ਕੱਢ ਲੈਂਦਾ ਸੀ ਕਿ ਦਲਜੀਤ ਸਿੰਘ ਚੀਮਾ ਹੋਰਾਂ ਦੀ ਕਾਰ ਹੈ ਜਿਹੜੀ, ਉਹ ਕਿਸ ਤਰ੍ਹਾਂ ਜਾਂਦੀ ਤੇ ਚੰਡੀਗੜ੍ਹ ਸੀ, ਚੰਡੀਗੜ੍ਹ ਤੋਂ ਖਰੜ ਸੀ, ਜੇ ਦੂਰੀ ਪੈਂਦੀ ਸੀ 15-20 ਕਿਲੋਮੀਟਰ ਤੇ ਉਹ ਚੱਕ ਦਿੰਦੇ ਸੀ ਫਟਾ 35-40, 200, 150 ਇਸ ਤਰੀਕੇ ਦੀ, ਉਹ ਵੀ ਇਹਨਾਂ ਨੇ ਕੱਢੀ ਸੀ। ਯਾਨੀ ਇਹਨਾਂ ਦਾ ਕੰਮ ਇਹ ਹੈ ਕਿ ਸਰਕਾਰੀ ਰਿਕਾਰਡ ਦੇ ਵਿੱਚੋਂ ਅੰਕੜੇ ਕੱਢ ਕੇ ਪ੍ਰੈਸ ਦੇ ਵਿੱਚ ਛਪਾਉਣੇ ਤੇ ਫਿਰ ਸਰਕਾਰ ਨੂੰ ਕਟਹਿਰੇ 'ਚ ਖੜਾ ਕਰਨਾ ਕਿ ਸਰਕਾਰ ਇਸ ਤਰ੍ਹਾਂ ਦੀ ਭੂਮਿਕਾ ਅਦਾ ਕਰਦੀ ਪਈ ਹੈ। ਇਹ ਇਹਨਾਂ ਦੀ ਭੂਮਿਕਾ। ਇਹ ਵੈਸੇ ਅਹੁਦੇ ਜਿਹੜੇ ਵੰਡਣ ਦੀ ਇਹਨਾਂ ਨੇ ਜੋ ਕਵਾਇਦ ਸ਼ੁਰੂ ਕੀਤੀ ਹੈ, ਪਿਛਲੇ ਦਿਨੀ 6 ਨਵੇਂ ਵਿੰਗ ਬਣਾਤੇ ਸਨ ਇਹਨਾਂ ਨੇ। ਉਹਦੇ 'ਚ ਇੱਕ SC ਵਿੰਗ ਵੀ ਬਣਾਤਾ ਸੀ ਜੋ ਸਵਾਲਾਂ ਦੇ ਘੇਰੇ 'ਚ ਆ ਗਿਆ ਸੀ ਕਿ ਦੂਜੇ ਵੀ ਜਾਤੀਵਾਦ ਨੂੰ ਵਧਾਵਾ ਦਿੰਦੇ ਤੇ ਤੁਸੀਂ ਕਿਹੜੇ ਪੱਖੋਂ ਘੱਟ ਹੋ। ਸੋ ਉਹ ਵਿੰਗ ਵੀ ਬਣਾਏ ਗਏ। ਉਹ ਇਸੇ ਕਰਕੇ ਬਣਾਏ ਗਏ ਸਨ ਕਿ ਜਿਹੜੇ ਅਹੁਦਿਆਂ ਤੋਂ ਥੁੜਦੇ ਸਨ, ਜਿਨ੍ਹਾਂ ਦੇ ਅਹੁਦੇ ਥੁੜਦੇ ਸਨ, ਉਹਨਾਂ ਨੂੰ ਫਿੱਟ ਕਰਨਾ ਸੀ। ਸੁਖਪਾਲ ਸਿੰਘ ਖਹਿਰਾ ਲਈ ਵੀ ਕੋਈ ਇਹੋ ਜਿਹਾ ਅਹੁਦਾ ਬਣਦਾ ਸੀ, ਉਹਨਾਂ ਨੂੰ ਇੱਧਰ ਕਰਤਾ। ਜਿਹੜੇ ਸਾਡੇ ਸਾਬਕਾ ਪੱਤਰਕਾਰ ਆ, ਸਾਡੇ ਸਤਿਕਾਰਯੋਗ ਮੇਜਰ ਸਿੰਘ ਹੋਰੀ, ਉਹਨਾਂ ਨੂੰ ਇਹਨਾਂ ਨੇ ਚੋਣ ਮੈਨੀਫੈਸਟੋ ਵਾਲੀ ਜਿਹੜੀ ਕਮੇਟੀ ਹੈ ਉਹਦੇ ਵਿੱਚ ਮੈਂਬਰ ਲੈ ਲਿਆ। ਸੋ ਸਾਰਿਆਂ ਨੂੰ ਸੈੱਟ ਕਰੀ ਜਾਂਦੇ, ਫਿੱਟ ਕਰੀ ਜਾਂਦੇ ਆ। ਪਰ ਇੱਥੇ ਜਿਹੜਾ ਮਸਲਾ ਆਮ ਆਦਮੀ ਪਾਰਟੀ ਲਈ ਉਹ ਇਹ ਹੈ ਕਿ
ਇੱਥੇ ਉਹਨਾਂ ਦੀ ਲੜਾਈ ਜਿਹੜੀ ਹੇਠਲੇ ਪੱਧਰ ਤੇ ਦੋ ਬਹੁਤ ਤਾਕਤਵਰ ਸਿਆਸੀ ਧਿਰਾਂ ਦੇ ਨਾਲ ਹੋ ਰਹੀ ਹੈ। ਉਹਨਾਂ ਦੇ ਵਿੱਚੋਂ ਇੱਕ ਧਿਰ ਹੈ ਜਿਹੜੀ ਬਿਲਕੁਲ ਕਾਰਪੋਰੇਸ਼ਨ ਤਰ੍ਹਾਂ ਕੰਮ ਕਰਦੀ ਹੈ, ਦੂਜੀ ਧਿਰ ਹੈ ਜਿਹੜੀ ਉਹ ਲਗਾਤਾਰ ਦਿਨ ਰਾਤ ਪਸੀਨਾ ਵਹਾ ਰਹੀ ਹੈ। ਤੇ ਇਹ ਹਾਲੇ ਤੱਕ ਅਹੁਦੇ ਵੰਡੀ ਜਾ ਰਹੇ ਆ, ਹਾਲੇ ਤੱਕ ਚੋਣ ਮੈਨੀਫੈਸਟੋ ਵੀ ਬਣਾਈ ਜਾ ਰਹੇ ਆ। ਅਰਵਿੰਦ ਕੇਜਰੀਵਾਲ ਦਾ ਐਲਾਨ ਕਰਤਾ ਇਹਨਾਂ ਨੇ ਕਿ ਉਹ 3 ਤਰੀਕ ਤੋਂ 5 ਤਰੀਕ ਤੱਕ ਆਉਣਗੇ, ਚੋਣ ਮੈਨੀਫੈਸਟੋ ਜਾਰੀ ਕਰਨਗੇ। ਸੂਚੀ ਇਹਨਾਂ ਨੇ ਕਿਹਾ ਸੀ ਅਸੀਂ ਮਈ ਦੇ ਆਖਰੀ ਹਫ਼ਤੇ 'ਚ ਜਾਰੀ ਕਰ ਦਿਆਂਗੇ, ਉਹ ਵੀ ਪਛੜ ਗਈ। ਸੋ ਇਹਨਾਂ ਨੂੰ ਥੋੜਾ ਜਿਹਾ ਹੁਣ ਤਕੜੇ ਹੋਣਾ ਪਏਗਾ, ਜ਼ਮੀਨੀ ਪੱਧਰ ਤੇ ਕੰਮ ਕਰਨਾ ਪਏਗਾ ਜੇ ਸੋਚਦੇ ਆ। ਜੇ ਇਕੱਲੇ ਕਨਵੀਨਰਾਂ ਦੀਆਂ ਹੀ ਇਹਨਾਂ ਨੇ ਤਖਤੀਆਂ ਲਟਕਾਉਣੀਆਂ ਇੱਕ ਦੂਜੇ ਦੇ ਗੱਲ ਦੇ ਵਿੱਚ ਤੇ ਫਿਰ ਤਾਂ ਕੰਮ ਚੱਲੀ ਜਾਂਦਾ। ਅਸਲ ਦੇ ਵਿੱਚ ਇਹਨਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਇੱਕ ਸੀਟ ਹੈ ਹਲਕੇ ਦੇ ਵਿੱਚ ਕਿ 10-10 ਉਹਦੇ ਲਈ ਅਹੁਦੇਦਾਰ ਬੈਠੇ, ਉਹਨਾਂ ਦਾ ਵੀ ਸੋਚਣ ਕਿ ਉਹਨਾਂ ਨੂੰ ਕਿਸ ਤਰ੍ਹਾਂ ਟਿਕਾਉਣਾ ਹੈ। ਜੀ ਜੀ ਬਿਲਕੁਲ। ਕੈਪਟਨ ਅਮਰਿੰਦਰ ਨੇ ਪੰਜਾਬ ਭਾਜਪਾ ਪ੍ਰਧਾਨ ਨੂੰ ਦੱਸਿਆ ਪਾਗਲ ਵਿਅਕਤੀ। ਕੈਪਟਨ ਅਮਰਿੰਦਰ ਸਿੰਘ ਬਾਰੇ ਆਪਾਂ ਕੱਲ ਵੀ ਚਰਚਾ ਕੀਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਹੁਜਾ ਮਾਰਦਾ ਕਿ ਕੋਈ ਬੋਲੋ ਆਹ ਲੜਾਈ ਲੜੀਏ। ਉਹ ਕਹਿੰਦੇ ਹੁੰਦੇ ਨਾ ਆਹ ਲੜਾਈ ਲੜੀਏ। ਉਹਨਾਂ ਦਾ ਇਹ ਕੰਮ ਆ ਕਿ ਤੁਰੀ ਜਾਂਦੀ ਮਕਾਲ ਨੂੰ ਆਵਾਜ਼ਾਂ ਮਾਰਦੇ ਕਿ ਆ ਜਾ ਸਾਡੇ ਵਿਹੜੇ ਆ ਜਾ, ਇਹ ਛੇੜ ਲੈਂਦੇ ਆ ਛੇੜ। ਪਰ ਅਸਲ ਦੇ ਵਿੱਚ ਵਿਜੇ ਸਾਂਪਲਾ ਦੇ ਨਾਲ ਇਹਨਾਂ ਦਾ ਜਿਹੜਾ ਇਹ ਸ਼ਬਦੀ ਟਕਰਾਅ ਆ ਇਹ ਨਸ਼ੇ ਦੇ ਮੁੱਦੇ ਤੇ ਲੈ ਕੇ ਹੋ ਰਿਹਾ। ਕਿਉਂਕਿ ਇਹਨਾਂ ਨੇ ਉਹ 70% ਵਾਲੇ ਅੰਕੜੇ ਤੋਂ ਪਿੱਛੇ ਨਹੀਂ ਹਟਨੇ ਔਰ ਉਹਨਾਂ ਨੇ ਇਹ ਅੰਕੜਾ ਮੰਨਣਾ ਨਹੀਂ। ਇਹਨਾਂ ਨੇ ਪਿੱਛੇ ਨਹੀਂ ਹਟਣਾ, ਉਹਨਾਂ ਨੇ ਅੱਗੇ ਨਹੀਂ ਵਧਣਾ। ਉਹ ਕਹਿੰਦੇ ਜੀ ਨਸ਼ਾ ਹੈ ਨਹੀਂ, ਇਹ ਕਹਿੰਦੇ ਜੀ 70%। ਇਹਨਾਂ ਨੇ ਏਮਸ ਦੀ ਰਿਪੋਰਟ ਦਾ ਹਵਾਲਾ ਦਿੱਤਾ, ਉਹਨਾਂ ਨੇ ਨਕਾਰ ਦਿੱਤਾ ਤੇ ਫਿਰ ਅੱਕ ਕੇ ਵਿਜੇ ਸਾਂਪਲਾ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਇਹ ਪਾਗਲ ਬੰਦਾ, ਇਹ ਗੈਰ ਜ਼ਿੰਮੇਵਾਰ ਵਿਅਕਤੀ ਹੈ। ਸੋ ਕੈਪਟਨ ਅਮਰਿੰਦਰ ਸਿੰਘ ਜਿਹੜਾ ਜਦੋਂ ਬੋਲਦਾ ਹੈ ਤੇ ਫਿਰ ਉਹ ਤੋਲਦਾ ਘੱਟ ਹੀ ਹੈ, ਫਿਰ ਉਹ ਸਿੱਧੇ ਬਾਜ਼ ਹੀ ਖੋਲਦਾ। ਉਹਨੇ ਸਿੱਧਾ ਹਮਲਾ ਕਰ ਦਿੱਤਾ ਜੋ ਵੈਸੇ ਨਹੀਂ ਚਾਹੀਦਾ ਕਿਸੇ ਉਸ ਸਿਆਸਤਦਾਨ ਤੇ ਜਿਹੜਾ ਇਸ ਸਮੇਂ ਕਿਸੇ ਸੱਤਾਧਾਰੀ ਪਾਰਟੀ ਦੀ ਵਾਗਡੋਰ ਸੰਭਾਲੀ ਬੈਠਾ ਪੂਰੇ ਸੂਬੇ ਦੀ। ਪਰ ਨਸ਼ੇ ਦੇ ਮੁੱਦੇ ਤੇ ਜਿੱਥੇ ਦੋਵੇਂ ਇਹ ਧਿਰਾਂ ਟਕਰਾ ਰਹੀਆਂ ਉੱਥੇ ਦੋਵੇਂ ਹੀ ਧਿਰਾਂ ਝੂਠੀਆਂ ਨੇ, ਬਿਲਕੁਲ ਝੂਠੀਆਂ ਨੇ। ਜੇ ਭਾਜਪਾ ਦੀ ਗੱਲ ਕਰ ਲਈਏ ਤੇ ਉਹ ਧੱਕੇ ਦਾ ਢੋਲ ਵਜਾਉਣ ਲਈ ਹੈ ਕਿ ਨਹੀਂ ਜੀ ਨਸ਼ਾ ਹੈ ਨਹੀਂ, ਨਸ਼ਾ ਹੈ ਨਹੀਂ, ਕਿਉਂਕਿ ਉਹਨਾਂ ਦੀ ਕੁਰਸੀ ਹੈ ਜਿਹੜੀ ਉਹ ਡਗਮਗਾਉਂਦੀ ਹੈ। ਤੇ ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਦਾ ਮਸਲਾ ਹੈ, ਜਿਸ ਸਮੇਂ ਇਹਨਾਂ ਨੇ ਰਾਜ ਕੀਤਾ 2002 ਤੋਂ 2007 ਤੱਕ ਪੰਜਾਬ ਦੇ ਵਿੱਚ ਜੇਕਰ ਸਭ ਤੋਂ ਜ਼ਿਆਦਾ ਮੈਡੀਕਲ ਨਸ਼ਾ ਵਿਕਿਆ ਕਿਸੇ ਦੌਰ ਦੇ ਵਿੱਚ ਤੇ ਉਹ ਇਹ ਦੌਰ ਸੀ ਜਿੱਥੋਂ ਗੋਲੀਆਂ, ਕੈਪਸੂਲ, ਟੀਕੇ ਅੱਗੇ ਵੱਧ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਸਮੈਕ, ਹੈਰੋਇਨ, ਚਿੱਟੇ ਵੱਲ ਤੱਕ ਗਈ। ਦੋਵੇਂ ਧਿਰਾਂ ਹੀ ਇਸ ਮਾਮਲੇ ਦੇ ਵਿੱਚ ਕਹਿ ਲਈਏ ਕਿ ਝੂਠੀਆਂ ਨੇ ਨਸ਼ੇ ਦੇ ਮਾਮਲੇ 'ਚ। ਹਾਂ, ਇਹ ਹੋ ਸਕਦਾ ਕਿ ਹੁਣ ਦੋਵੇਂ ਧਿਰਾਂ ਅਗਾਂਹ ਦਾ ਸੋਚਣ, ਪਿੱਛਾ ਜਿਹੜਾ ਦੂਰ ਰਹਿ ਗਿਆ, ਅੱਗਾ ਜਿਹੜਾ ਨੇੜੇ ਅੱਗਾ ਉਹਦੇ ਬਾਰੇ ਸੋਚਣ, ਕੋਈ ਚੰਗਾ ਠੋਸ ਪ੍ਰੋਗਰਾਮ ਦੇਣ। ਪਰ ਹਾਲੇ ਤੱਕ ਨਾ ਉਹਨਾਂ ਨੇ ਮੰਨਿਆ ਕਿ ਅਸੀਂ ਇਸ ਅਲਾਮਤ ਦਾ ਸ਼ਿਕਾਰ ਹੈ ਤੇ ਨਾ ਹੀ ਇਹਨਾਂ ਨੇ ਦੱਸਿਆ ਕਿ ਸਾਡੇ ਕੋਲ ਕਿਹੜਾ ਚੁਰਲੂ ਹੈ ਜਿਹਦੇ ਨਾਲ ਅਸੀਂ ਇਹ ਸਾਰਾ ਦਰਦ ਚੂਸਾਂਗੇ। ਜੀ ਬਿਲਕੁਲ। ਆਪ ਆਗੂ ਜਿਹੜੇ ਉਪ ਰਾਜਪਾਲ ਨੂੰ ਮਿਲਣ ਪਹੁੰਚੇ ਸੀਗੇ ਬੇਰੰਗ ਪਰਤੇ। ਇਹ ਦਿੱਲੀ ਦੀ ਜੰਗ ਹੈ ਜੀ ਤੇ ਜਿਹੜਾ ਇਸ ਜੰਗ ਦਾ ਸਭ ਤੋਂ ਵੱਡਾ ਕਮਾਂਡਰ ਕਹਿ ਲਈਏ ਉਹ ਹੈ ਨਸੀਮ ਜੰਗ, ਉਪ ਰਾਜਪਾਲ। ਉਹ ਕਹਿੰਦੇ ਕਿ ਨਸੀਮ ਜੰਗ ਨਹੀਂ, ਇਹਦਾ ਨਸੀਬ ਜੰਗ ਨਾ ਹੋਣਾ ਚਾਹੀਦਾ ਸੀ ਕਿਉਂਕਿ ਕੇਜਰੀਵਾਲ ਦੇ ਨਸੀਬ ਮਾੜੇ ਸੀਗੇ ਕਿ ਇਹ ਮਿਲ ਗਿਆ ਕੋਈ ਨਸੀਮ ਜੰਗ। ਗੱਲ ਹੀ ਨਹੀਂ ਸੁਣਦਾ। ਇਹ ਅਸਲ 'ਚ ਉਹੀ ਮਸਲਾ ਜੀ ਜਿਹੜਾ ਟੈਂਕਰ ਘੁਟਾਲੇ ਦੇ ਵਿੱਚ ਪਰਚਾ ਦਰਜ ਹੋਇਆ ਸ਼ੀਲਾ ਦੀਕਸ਼ਤ ਤੇ ਉੱਤੇ ਅੱਗੋਂ ਇਹ ਵੀ ਸੁਣਨ ਆ ਰਿਹਾ ਵਾ ਕਿ ਅਰਵਿੰਦ ਕੇਜਰੀਵਾਲ ਤੇ ਵੀ ਇੱਕ FIR ਜਿਹੜੀ ਦਰਜ ਹੋ ਗਈ। ਉਸ ਮੁਤਲਕ ਮਿਲਣ ਗਏ ਸਨ ਨਸੀਮ ਜੰਗ ਨੂੰ ਤੇ ਉਹਨੇ ਦੱਸ ਕੇ ਗੱਲ ਹੀ ਨਹੀਂ ਸੁਣੀ। ਇਹ 12-13 ਵਿਧਾਇਕ ਵੀ ਸਨ, ਸੋਮਨਾਥ ਭਾਰਤੀ ਵੀ ਸਨ, ਹੋਰ ਵੀ ਕਈ ਲੀਡਰ ਸੀ ਇਹਨਾਂ ਦੇ। ਉਹਨੇ ਗੱਲ ਹੀ ਨਹੀਂ ਸੁਣੀ। ਉਹ ਕਹਿੰਦੇ ਜੀ ਸਾਹਿਬ ਤਾਂ ਲੰਚ 'ਚ ਬਿਜ਼ੀ ਹੈ, ਸਾਹਿਬ ਲੰਚ ਕਰਨਗੇ, ਤੁਹਾਨੂੰ ਨਹੀਂ ਮਿਲਣਗੇ। ਇਹਨਾਂ ਨੇ ਆ ਕੇ ਫਿਰ ਬਾਹਰ ਵਾਹਵਾ ਰੌਲਾ ਵੀ ਪਾਇਆ ਕਿ ਭਾਈ ਸਾਡੇ ਮਿਲਣ ਨਾਲੋਂ ਉਹਨਾਂ ਨੂੰ ਲੰਚ ਜ਼ਰੂਰੀ ਹੈ। ਤਾਂ ਮੇਰੇ ਖਿਆਲ ਦੇ ਨਾਲ ਇਹ ਜੋ ਕੀਤਾ ਨਸੀਮ ਜੰਗ ਨੇ, ਜੇ ਆਮ ਆਦਮੀ ਪਾਰਟੀ ਵਾਲਿਆਂ ਦੇ ਦੋਸ਼ਾਂ 'ਚ ਸੱਚਾਈ ਹੈ ਤਾਂ ਫਿਰ ਬਹੁਤ ਗਲਤ ਕੀਤਾ ਕਿਉਂਕਿ ਜੇ ਕੋਈ ਧਿਰ ਮਿਲ ਜਾਂਦੀ ਹੈ ਕਿਸੇ ਵਿਅਕਤੀ ਵਿਸ਼ੇਸ਼ ਨੂੰ ਮਿਲ ਨਹੀਂ ਜਾਂਦੀ, ਇਹ ਉਸ ਅਹੁਦੇ ਨੂੰ ਮਿਲ ਜਾਂਦੀ ਹੈ ਜੋ ਸੰਵਿਧਾਨ ਨੇ ਉਹ ਬੰਦੇ ਨੂੰ ਬਖਸ਼ਿਆ ਹੁੰਦਾ। ਉਹ ਅਹੁਦਾ ਜਿਹੜਾ ਉਹ ਇਨਸਾਫ ਨਾ ਕਰੇ, ਇਹ ਗੱਲ ਗਲਤ ਹੈ। ਵੈਸੇ ਜੋ
ਨਜ਼ੀਮ ਜੰਗ ਭੂਮਿਕਾ ਨਿਭਾ ਰਿਹਾ ਹੈ, ਉਹ ਭੂਮਿਕਾ ਸਕਾਰਾਤਮਕ ਨਹੀਂ ਹੈ। ਦੇਖੋ ਇਹਨੇ ਝੱਟ FIR ਦਰਜ ਕਰ ਲਈ ਆਮ ਆਦਮੀ ਪਾਰਟੀ ਵਾਲਿਆਂ ਦੇ ਵਿਰੁੱਧ, ਜੀ ਪਰ ਜਿਹੜੀ 2014 ਦੇ ਵਿੱਚ ਜਦੋਂ ਇਹਨਾਂ ਦੀ ਪਹਿਲੀ ਟਰਮ ਸੀਗੀ, ਉਦੋਂ FIR ਲਾਂਚ ਕੀਤੀ ਗਈ ਸ਼ੀਲਾ ਦੀਕਸ਼ਿਤ ਤੇ ਅੰਬਾਨੀ ਦੇ ਖਿਲਾਫ। ਜੀ ਜੀ ਉਹਦੇ 'ਚ ਅੱਜ ਤੱਕ ਐਕਸ਼ਨ ਨਹੀਂ ਹੋਇਆ। ਕੀ ਨਜ਼ੀਮ ਜੰਗ ਆਪਣੇ ਆਪ ਤੇ FIR ਦਰਜ ਕਰੇਗਾ? ਜਿਹਨੇ 2 ਸਾਲ ਉਹ FIR ਲੱਭੀ ਰੱਖੀ ਹੈ। ਸੋ ਨਜ਼ੀਮ ਜੰਗ ਦੀ ਜਿਹੜੀ ਭੂਮਿਕਾ ਹੈ, ਉਹ ਭੂਮਿਕਾ ਇੱਕ ਸਾਫ਼ ਸੁਥਰੇ ਗਵਰਨਰ ਦੀ ਨਹੀਂ ਹੈ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਉਹ ਇੱਕ ਅਹੁਦੇਦਾਰ ਘੱਟ ਲੱਗਦਾ, ਇੱਕ ਪਾਰਟੀਦਾਰ ਜ਼ਿਆਦਾ ਲੱਗਦਾ। ਜੇਕਰ ਅਸੀਂ ਗੱਲ ਕਰੀਏ ਗਵਰਨਰਾਂ ਦੀ, ਉਪ ਗਵਰਨਰ ਆ ਜਾਂ ਹੋਰ ਅਹੁਦੇ ਇਹੋ ਜਿਹੇ, ਉਹ ਸਾਰੇ ਅਹੁਦੇ ਸ਼ੱਕੀ ਹੋਏ ਪਏ ਆ। ਉੱਤਰਾਖੰਡ 'ਚ ਦੇਖੋ, ਇੱਕ ਭੂਮਿਕਾ ਦੀ ਗੱਲ ਕਰਦੇ ਆਪਾਂ, ਗਵਰਨਰ ਦੀ ਭੂਮਿਕਾ। ਉੱਤਰਾਖੰਡ ਦੇ ਵਿੱਚ ਇਹਨਾਂ ਨੇ ਹਰੀਸ਼ ਰਾਵਤ ਦੀ ਪਲਟੀ ਲਵਾ ਜਾਣੀ ਸੀ। ਉੱਥੇ ਗਵਰਨਰ ਵਧੀਆ ਸੀ। ਗਵਰਨਰ ਉਹ ਸੀ ਜਿਹਨੇ ਕ੍ਰਿਕਟ ਦਾ ਪਹਿਲਾ ਫਿਕਸਿੰਗ ਸਕੈਂਡਲ ਕੱਢਿਆ ਸੀ ਆਪਣੇ ਮੁਲਕ 'ਚ, ਜਿਹਨੇ ਜਾਂਚ ਕੀਤੀ ਸੀ। ਉਹ ਗਵਰਨਰ ਸੀ ਅਧਿਕਾਰੀ, ਉਹ ਅੜ ਗਿਆ ਕਿ ਮੈਂ ਨਜਾਇਜ਼ ਨਹੀਂ ਹੋਣ ਦੇਣੀ। ਜੇ ਇਹਦੇ ਵਰਗਾ ਹੁੰਦਾ ਤੇ ਬਾਜੀ ਉੱਥੇ ਵੀ ਇਹਨਾਂ ਨੇ ਲਵਾ ਦੇਣੀ ਸੀ। ਸੋ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ, ਵਾਪਰਦੀਆਂ, ਕੋਈ ਵਿਰਲਾ ਟਾਮਾ ਗਵਰਨਰ ਹੈ, ਵਿਰਲਾ ਟਾਮਾ ਕੋਈ ਰਾਸ਼ਟਰਪਤੀ ਹੈ ਜਿਹੜਾ ਆਪਣੇ ਦਮ ਤੇ ਉਸ ਚੀਜ਼ ਨੂੰ ਨਿਭਾਉਂਦਾ। ਨਹੀਂ ਤਾਂ ਇਹਨਾਂ ਨੇ ਅਹੁਦਿਆਂ ਦੀ ਜਿਹੜੀ ਮਰਿਆਦਾ ਹੈ, ਉਹ ਬਿਲਕੁਲ ਤੋੜ ਮਰੋੜ ਦਿੱਤੀ ਹੈ, ਸਭ ਸ਼ੱਕੀ ਕਰ ਦਿੱਤਾ। ਪਰ ਨਜ਼ੀਮ ਜੰਗ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੀਆਂ ਇਹ ਕਾਰਗੁਜ਼ਾਰੀਆਂ ਦੇ ਨਾਲ ਜਿਹੜੀ ਅਹੁਦੇ ਦੀ ਮਰਿਆਦਾ ਉਹ ਸ਼ੱਕੀ ਹੁੰਦੀ ਜਾ ਰਹੀ ਹੈ। ਜੀ ਜੀ ਬਿਲਕੁਲ। ਅਗਲੀ ਗੱਲ ਕਰੀਏ ਵੀ ਮਾਇਆਵਤੀ ਟਿਕਟਾਂ ਮੁੱਲ ਵੇਚਦੀ ਆ, ਉਹਦੀ ਪਾਰਟੀ ਦੇ ਆਗੂ ਨੇ ਲਾਇਆ ਇਲਜ਼ਾਮ। ਹਾਂਜੀ, ਸਵਾਮੀ ਪ੍ਰਸਾਦ ਮੌਰਿਆ ਸੀਗਾ ਇਹਦਾ, ਇਹ ਕਹਿ ਲਈਏ ਬੜਾ ਲਫਟੈਨ ਤਗੜਾ ਸੀ ਇਹਦੀ ਪਾਰਟੀ ਦਾ। ਔਰ ਉੱਥੇ ਯੂਪੀ ਦੇ ਵਿੱਚ ਮੌਰਿਆ ਜੋ ਭਾਈਚਾਰਾ ਜਾਂ ਕੁਸ਼ਵਾਹਾ ਭਾਈਚਾਰਾ, ਇਹਨਾਂ ਦਾ ਬਹੁਤ ਤਕੜਾ ਵੋਟ ਬੈਂਕ ਵੀ ਹੈ। ਤੇ ਇਹ ਲਫਟੈਨ ਸੀਗਾ ਬੀਬੀ ਮਾਇਆਵਤੀ ਦਾ, ਪਰ ਅਚਾਨਕ ਇਹਨਾਂ 'ਚ ਪਾਟਕ ਪਿਆ ਤੇ ਹੁਣ ਮੌਰਿਆ ਸਾਹਿਬ ਨੇ ਆਪ ਦਾ ਰਸਤਾ ਅੱਡ ਕਰ ਲਿਆ। ਹੁਣ ਜਾਂਦਾ ਜਾਂਦਾ ਉਹ ਗੁੱਡਾ ਬਣ ਗਿਆ ਇਸ ਬੀਬੀ ਦਾ। ਉਹ ਕਹਿੰਦਾ ਕਿ ਟਿਕਟਾਂ ਦੀ ਇਹ ਸ਼ਰੇਆਮ ਵਿਕਰੀ ਕਰਦੀ ਹੈ, ਔਰ ਇਹ ਵੀ ਉਹਨੇ ਕਿਹਾ ਕਿ ਇਹ ਦਲਿਤ ਬੇਟੀ ਨਹੀਂ, ਇਹ ਦੌਲਤ ਦੀ ਬੇਟੀ ਹੈ, ਕਹਿ ਕੇ ਚਲਾ ਗਿਆ। ਪਰ ਸਵਾਲ ਸਭ ਤੋਂ ਵੱਡਾ ਇਹ ਪੈਦਾ ਹੁੰਦਾ ਹੈ ਕਿ ਤੁਹਾਡੀ ਜ਼ਮੀਰ ਜਾਗਦੀ ਤੇ ਹੈ, ਪਰ ਜਾਗਦੀ ਉਦੋਂ ਹੀ ਕਿਉਂ ਹੈ ਜਦੋਂ ਤੁਹਾਨੂੰ ਉਸ ਘਰੋਂ ਕੱਢ ਦਿੱਤਾ ਜਾਂਦਾ ਹੈ। ਜਦੋਂ ਤੁਸੀਂ ਉਸ ਘਰ ਦੇ ਵਿੱਚ ਰਹਿੰਦੇ ਹੋ, ਤੁਸੀਂ ਨਜ਼ਾਰੇ ਲੈਂਦੇ ਹੋ, ਸਭ ਕੁਛ ਮਾਣਦੇ ਹੋ, ਉਦੋਂ ਸਭ ਕੁਛ ਠੀਕ ਹੈ। ਜਦੋਂ ਵਿਕਰੀ ਹੋ ਰਹੀ ਸੀ ਟਿਕਟਾਂ ਦੀ, ਹਾਲਾਂਕਿ ਇਸ ਗੱਲ ਦੇ ਵਿੱਚ ਕੋਈ ਝੂਠ ਨਹੀਂ ਹੈ ਕਿ ਕੋਈ ਪਾਰਟੀ ਭਾਵੇਂ ਹੋਵੇ ਜੋ ਇਹ ਸੌਦੇਬਾਜ਼ੀ ਨਹੀਂ ਕਰਦੀ, ਨਹੀਂ ਤੇ ਹਰੇਕ ਪਾਰਟੀ ਦੇ ਵਿੱਚ ਇਹ ਸੱਭਿਆਚਾਰ ਹੈਗਾ ਕਿ ਟਿਕਟ ਲੈਣੀ ਹੈ ਜਾਂ ਤੇ ਇੰਨਾ ਚੰਦਾ ਦੇ ਦੇ ਜਾਂ ਇੱਥੋਂ ਐਡਾ ਗੁਬਾਰਾ ਟੈਚੀ ਦੇ ਦੇ, ਇਹ ਸਾਰੇ ਕਰੀ ਜਾਂਦੇ ਆ। ਪਰ ਸਵਾਲ ਇਹ ਪੈਦਾ ਹੁੰਦਾ ਮੌਰਿਆ ਸਾਹਿਬ ਦੇ ਅੱਗੇ ਕਿ ਜਦੋਂ ਇਹ ਟੈਚੀ ਲੈ ਜਾ ਰਹੇ ਸਨ ਮੇਜ਼ਾਂ ਦੇ ਥੱਲੇ, ਉਦੋਂ ਤੁਸੀਂ ਚੁੱਪ ਕਿਉਂ ਸੋ? ਜੇ ਉਦੋਂ ਤੁਸੀਂ ਚੁੱਪ ਸੀ ਤੇ ਅੱਜ ਫਿਰ ਤੁਸੀਂ ਚੰਗੇ ਕਿਵੇਂ ਹੋ ਗਏ? ਅੱਜ ਤੁਹਾਨੂੰ ਚੰਗੇ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਦੋਂ ਤੁਸੀਂ ਆਪਣੇ ਹਿੱਤਾਂ ਲਈ ਆਪਣੀ ਜ਼ੁਬਾਨ ਨੂੰ ਗੂੰਗੀ ਕਰੀ ਰੱਖਿਆ। ਸੋ ਇਹ ਰਾਜਨੀਤੀ ਦਾ ਜਿਹੜਾ ਇਹ ਬਹੁਤ ਦੋਗਲਾ ਚਿਹਰਾ ਹੈ ਕਿ ਜਦੋਂ ਉਧਰੋਂ ਬਾਏ ਬਾਏ ਹੋ ਜਾਂਦੀ ਹੈ, ਫਿਰ ਦੂਜੇ ਪਾਸੇ ਜਾ ਕੇ ਸੱਚੇ ਹੋ ਜਾਂਦੇ ਆ। ਪਰ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਮਾਇਆਵਤੀ ਹੈ ਜਿਹੜੀ, ਉਹ ਵਾਕਈ ਨਾਮ ਦਲਿਤ ਦਾ ਹੈ, ਚਿਹਰਾ ਉਹਦਾ ਦਲਿਤ ਦਾ, ਪਰ ਉਹਦੇ ਜਿਹੜੇ ਸ਼ੌਂਕ ਤੇ ਉਹਦੇ ਜਿਹੜੇ ਕੰਮ ਆ ਉਹ ਸਾਰਿਆਂ ਨੇ ਆਪਾਂ ਵੇਖਿਆ। ਇਸ ਬੀਬੀ ਨੇ ਇੱਕ ਇਤਿਹਾਸ ਸਿਰਜਿਆ ਹੈ। ਇਹ ਵਾਹਿਦ ਲੀਡਰ ਹੈ ਜਿਹਨੇ ਜਿਉਂਦੇ ਜੀ ਆਪਦੀਆਂ ਮੂਰਤੀਆਂ ਆਪ ਹੀ ਬਣਾ ਲਈਆਂ ਸਨ। ਇੱਕ ਵਾਹਿਦ ਲੀਡਰ ਹੈ ਜਿਹਦਾ ਸੈਂਡਲ ਇੱਕ ਛੋਟਾ ਆ ਗਿਆ ਸੀਗਾ, ਤੇ ਇਸ ਬੀਬੀ ਦਾ ਸੈਂਡਲ ਲੈ ਕੇ ਜਹਾਜ਼ ਲਖਨਊ ਤੋਂ ਉੱਡਿਆ, ਦਿੱਲੀੋਂ ਵਾਪਸ ਕਰਕੇ ਫਿਰ ਲਖਨਊ ਗਿਆ, ਫਿਰ ਬੀਬੀ ਨੇ ਸੈਂਡਲ ਪਾਇਆ, ਤਿਆਰ ਹੋ ਕੇ ਦਫ਼ਤਰ ਨੂੰ ਨਿਕਲੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਨੇਤਾ ਕਿਹੋ ਜਿਹੀ ਹੈ। ਪਰ ਜਿਹੜਾ ਮੌਰਿਆ ਸਾਹਿਬ ਗਿਆ, ਉਹਨੂੰ ਵੀ ਅਸੀਂ ਪਰੀ ਨਹੀਂ ਕਰ ਸਕਦੇ ਕਿ ਉਹ ਬਹੁਤ ਚੰਗਾ ਕੰਮ ਕਰਕੇ ਤੇ ਬੜਾ ਵਧੀਆ ਜਿਹੜਾ ਉਹ ਸਾਨੂੰ ਗਿਆਨ ਦੇ ਗਿਆ। ਇਹ ਸਾਰੀਆਂ ਕਸੀਆਂ ਪਿਟੀਆਂ ਰੀਲਾਂ ਅਸੀਂ ਪਹਿਲਾਂ ਸੁਣ ਚੁੱਕੇ ਹਾਂ। ਜੀ ਜੀ ਬਿਲਕੁਲ। ਅਤੇ ਆਪਾਂ ਅੱਗੇ ਵੱਧਦੇ ਹਾਂ ਵੀ ਹੁਣ ਵਿਦਿਆਰਥੀ ਵੀ ਬਣੇ ਨਸ਼ਾ ਤਸਕਰ।
ਇਹ ਸਿੱਧਵਾਂ ਬੇਟ ਪੁਲਿਸ ਨੇ 2 ਜਣੇ ਫੜੇ ਆ ਜੀ। 2 ਮੁੰਡੇ ਸੰਗਰੂਰ ਦੇ ਕਿਸੇ ਨਾਮੀ ਕਾਲਜ ਚ ਪੜ੍ਹਦੇ ਆ। ਇਹ ਸਿੱਧਵਾਂ ਬੇਟ ਦੇ ਲਾਗੇ ਕੁੱਲ ਗਹਿਣਾ ਵਰਗੇ ਪਿੰਡ ਆ, ਜਿੱਥੇ ਆ 3-4 ਪਿੰਡ ਜਿਹੜੇ ਆ ਉਹ ਮੌਤ ਦਾ ਸਮਾਨ ਬਹੁਤ ਧੜੱਲੇ ਨਾਲ ਵੇਚ ਰਹੇ ਆ। ਇਹ ਇੱਥੋਂ ਸਮਾਨ ਚੁੱਕਦੇ ਸਨ ਤੇ ਆਪਣੇ ਉਸ ਕਾਲਜ ਦੇ ਆਪਣੇ ਏਰੀਏ ਦੇ ਵਿੱਚ ਅੱਗੇ ਜਾ ਕੇ ਵੇਚ ਦਿੰਦੇ ਸਨ। ਵਿੱਚੋਂ ਜਿਹੜਾ ਪੀ ਲੈਂਦੇ ਸੀ ਉਹ ਲਾਹੇਦਾ ਸੀਗਾ। ਮੈਂ ਹਮੇਸ਼ਾ ਕਹਿੰਦਾ ਕਿ ਇੱਕ ਨਸ਼ੇੜੀ ਦਾ ਅਰਥ ਹੈ ਕਿ ਉਹ ਇੱਕ ਤਸਕਰ ਜੀ ਨਸ਼ੇੜੀ ਬਣ ਗਿਆ। ਸਮਝੋ ਸਮਾਜ ਦੇ ਵਿੱਚ ਇੱਕ ਨਵਾਂ ਤਸਕਰ ਪੈਦਾ ਹੋ ਗਿਆ, ਕਿਉਂਕਿ ਸਦਾ ਜੇਬ ਦੇ ਵਿੱਚੋਂ ਖਰਚਾ ਨਹੀਂ ਚੱਲਣਾ। ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਰਹਿਣ ਬਾਰਾ। ਨਸ਼ੇੜੀ ਦੀਆਂ ਲੋੜਾਂ ਵਧਣੀਆਂ, ਨਸ਼ੇੜੀ ਦੀ ਡੋਜ਼ ਵਧਣੀ, ਖਰਚੇ ਵਧਣੇ ਆ, ਉਹ ਫਿਰ ਵੇਚਣ ਲੱਗ ਜਾਂਦਾ। ਸੋ ਸਮਾਜ ਦੇ ਵਿੱਚ ਇੱਕ ਨਸ਼ੇੜੀ ਪੈਦਾ ਹੋਣ ਦਾ ਅਰਥ ਹੈ ਇੱਕ ਸਮਗਲਰ। ਇਹ ਵੀ ਮੁੰਡੇ ਪਹਿਲਾਂ ਪੀਣ ਲੱਗੇ, ਮੁੜ ਕੇ ਲਿਜਾ ਕੇ ਵੇਚਣ ਲੱਗ ਪਏ। 2 ਇੱਕ ਕਾਲਜੇਟ ਵਿਦਿਆਰਥੀ ਸਨ, ਤੀਜਾ ਇਹਨਾਂ ਦੇ ਨਾਲ ਇੱਕ ਸਕੂਟਰਾਂ ਦਾ ਮਿਸਤਰੀ ਸੀਗਾ, ਉਹ ਵੀ ਆ ਗਿਆ ਪਚੱਕਾ ਵੇਖਣ ਕੇ ਚਲੋ ਮੈਂ ਵੀ ਨਾਲੇ ਘੁੰਮ ਆਊਂਗਾ ਤੇ ਨਾਲੇ ਘੁਮਾ ਆਊਂਗਾ ਆਪਣੇ ਆਪ ਨੂੰ। ਸੋ ਉਹ ਵੀ ਨਾਲ ਟੰਗਿਆ ਗਿਆ। ਇਹਨਾਂ ਕੋਲੋਂ ਹੁਣ ਚਿੱਟਾ ਫੜਿਆ ਗਿਆ, ਪੁਲਿਸ ਨੇ ਕੇਸ ਦਰਜ ਕਰ ਲਿਆ। ਪਰ ਮੇਰੇ ਖਿਆਲ ਦੇ ਨਾਲ ਪੁਲਿਸ ਨੂੰ ਇਹ ਘਰੋਂ ਘਰੀ ਭੇਜ ਦੇਣੀ ਚਾਹੀਦੀ ਹੈ, ਕਿਉਂਕਿ ਦੇਖੋ ਪੰਜਾਬ ਦੇ ਵਿੱਚ ਨਾ ਤੇ ਕੋਈ ਨਸ਼ਾ ਵੇਚਦਾ, ਨਾ ਕੋਈ ਨਸ਼ਾ ਖਾਂਦਾ। ਇਹ ਫਿਰ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਨਾ। ਸੋ ਇਹਨਾਂ ਨੂੰ ਚਾਹੀਦਾ ਕਿ ਘਰੋਂ ਘਰੀ ਭੇਜ ਦੇਣ। ਇਹ ਤਾਂ ਕਹਿੰਦੇ ਪੰਜਾਬ ਦੇ ਵਿੱਚ ਨਸ਼ਾ ਹੀ ਨਹੀਂ, ਵੇਚਣ ਦਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ। ਫਿਰ ਜਾਂ ਤੇ ਪੁਲਿਸ ਇੱਕ ਕਹਾਣੀ ਝੂਠੀ ਬਣਾ ਰਹੀ ਹੈ ਤੇ ਜਾਂ ਫਿਰ ਉਹ ਲੋਕ ਝੂਠੇ ਆ ਜਿਹੜੇ ਕਹਿੰਦੇ ਕਿ ਪੰਜਾਬ ਨੂੰ ਬਦਨਾਮ ਨਾ ਕਰੋ। ਦੋਵਾਂ ਚੋਂ ਕੌਣ ਝੂਠਾ, ਇਹ ਫੈਸਲਾ ਬੈਠ ਕੇ ਦੋਨੇ ਆਪ ਕਰ ਲੈਣ। ਜੀ ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ ਵਿਸਥਾਰ ਦੇ ਵਿੱਚ। ਤੇ ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।